ਸੀਗੇ ਪੰਜਾਬ ਸਰਕਾਰ ਤੋਂ, ਜਿਨ੍ਹਾਂ ਨੂੰ ਵਜ਼ੀਰੀਆਂ ਮਿਲੀਆਂ ਨੇ ਉਹਨਾਂ ਦੇ ਘਰ ਢੋਲ ਢਮੱਕੇ ਨੇ ਤੇ ਵਜ਼ੀਰੀਆਂ ਗਈਆਂ ਵੀ ਨੇ, ਜੇ ਨਵੀਆਂ ਆਈਆਂ ਨੇ ਤੇ ਗਈਆਂ ਵੀ ਨੇ। ਹੁਣ ਕਹਿੰਦੇ ਆ ਵੀ ਇਸੇ ਦਰਮਿਆਨ ਖਬਰ ਇਹ ਆ ਰਹੀ ਹੈ ਸਿਆਸੀ ਪਿੜ ਦੇ ਵਿੱਚੋਂ, ਸਿਆਸੀ ਸਫਾਂ ਦੇ ਵਿੱਚੋਂ, ਕਿ ਕੁਲਦੀਪ ਧਾਲੀਵਾਲ ਦੇ ਜਿਹੜੇ ਮਹਿਕਮੇ ਘਟਾਏ ਆ ਜਾਂ ਕੱਟ ਲਾਇਆ ਗਿਆ ਹੈ, ਜਾਂ ਜਿਹੜੀ ਪਾਵਰਾਂ ਘਟਾਈਆਂ, ਸੀਮਤ ਕੀਤੀਆਂ ਗਈਆਂ, ਉਹ ਜਿਹੜੇ ਪਰ ਹੈ ਉਹ ਦਿੱਲੀ ਵਾਲੀ ਕੈਂਚੀ ਨੇ ਕੁਤਰੇ ਆ ਜੀ। ਬਿਲਕੁਲ ਜੀ, ਕੱਲ ਰੱਦੋ ਬਦਲ ਵੀ ਸੀ, ਵਿਭਾਗਾਂ ਦੀ ਫੇਰ ਬਦਲ ਵੀ ਸੀ ਤੇ ਨਵੇਂ ਮੰਤਰੀ ਵੀ ਸ਼ਾਮਲ ਹੋਏ ਨੇ। ਔਰ ਜਿਹੜੇ ਮੰਤਰੀਆਂ ਦਾ ਵਜ਼ੀਰੀਆਂ ਜਾਣ ਦਾ ਸਿਲਸਿਲਾ ਹੈ ਉਹ ਨਿੱਜਰ ਤੇ ਆ ਕੇ ਰੁਕਿਆ ਹੈ। ਅਜੇ ਇਹ ਸਵਾ ਕੁ ਸਾਲ ਦੇ ਦਰਮਿਆਨ ਹੀ 3 ਮੰਤਰੀ ਸਿੱਧੇ ਕੈਬਨਿਟ ਚੋਂ ਬਾਹਰ ਹੋ ਚੁੱਕੇ ਨੇ ਹੁਣ ਤੱਕ, ਜਿਨ੍ਹਾਂ ਦੇ ਵਿੱਚ ਵਿਜੇ ਸਿੰਗਲਾ ਪਹਿਲੇ ਸੀ, ਸਰਾਰੀ ਦੂਜੇ ਸੀ ਤੇ ਤੀਜੇ ਹੁਣ ਨਿੱਜਰ ਨੇ। ਪਹਿਲੇ 2 ਭ੍ਰਸ਼ਟਾਚਾਰੀ ਕਮਿਸ਼ਨ ਉਹਨਾਂ ਹਵਾਲਿਆਂ ਨਾਲ ਗਏ ਨੇ ਤੇ ਤੀਜੇ ਨਿੱਜੀਕਰਨ ਦਾ ਹਵਾਲਾ ਦੇ ਕੇ ਗਏ ਨੇ। ਪਰ ਇਹਦੇ ਵਿੱਚ ਵੀ ਕੁਝ ਕਾਫੀ ਕਾਰਨ ਮੰਨਦੇ ਨੇ। ਕੋਈ ਕਹਿੰਦਾ ਸਥਾਨਕ ਸਰਕਾਰਾਂ ਵਾਲਾ ਵਿਭਾਗ 'ਚ ਵਧੀਆ ਕੰਮ ਨਹੀਂ ਕਰਕੇ ਦਿਖਾ ਸਕੇ ਨਿੱਜਰ ਜੀ। ਕੋਈ ਕਹਿੰਦਾ ਸਰਕਾਰ ਦੇ ਵਿੱਚ ਆਪਣੀ ਟੀਮ ਨਾਲ ਤਾਲਮੇਲ ਨਹੀਂ ਰੱਖ ਸਕੇ ਜੀ। ਕੋਈ ਕਹਿੰਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਸੱਲੀ ਨਹੀਂ ਕਰਾ ਸਕੇ ਜੀ। ਕੋਈ ਕਹਿੰਦਾ ਬਰਜਿੰਦਰ ਹਮਦਰਦ ਵਾਲਾ ਮਾਮਲਾ ਜੀ ਉਹ ਬੜਾ ਬਣ ਗਿਆ ਇਸ ਲਈ ਜੀ। ਕਈ ਕਹਿੰਦੇ ਜਿਹੜਾ ਹੋਟਲ ਇੰਡਸਟਰੀ ਵਾਲਾ ਇਸ਼ੂ ਸੀਗਾ ਉਹ ਵੱਡਾ ਬਣ ਗਿਆ ਕਿ ਅੰਮ੍ਰਿਤਸਰ ਦੇ ਵਿੱਚ। ਸੋ ਇਸ ਲਈ ਇਹ ਸਾਰੇ ਕਾਰਨ ਕਹਿੰਦੇ ਜੀ ਨਿੱਜਰ ਦੇ ਇਹਨਾਂ ਚੋਂ ਕੋਈ ਨਾ ਕੋਈ ਕਾਰਨ ਜਾਂ ਕਈ ਮਿਲਾ ਕੇ ਕਾਰਨ ਬਣੇ ਕਿ ਨਿੱਜਰ ਨੂੰ ਅਸਤੀਫਾ ਦੇਣਾ ਪਿਆ। ਕਿਉਂਕਿ ਦੇਰ ਵੀ ਲਾਈ, ਉਹਨੇ ਅਸਤੀਫਾ ਦਿੱਤਾ ਨਹੀਂ ਜਦੋਂ ਰਾਜਪਾਲ ਕੋਲ ਪਹੁੰਚ ਗਿਆ। ਇਸ ਲਈ ਉਹਨੂੰ ਪੁੱਛਣ ਦੀ, ਮਨਾਉਣ ਦੀ, ਇਹਦਾ ਮਤਲਬ ਤੈਅ ਸੀਗਾ ਦੇ ਦੂ ਅਸਤੀਫਾ। ਇੱਕ ਤਾਂ ਇਹ। ਦੂਸਰਾ ਫਿਰ ਆਇਆ ਜਦੋਂ 2 ਮੰਤਰੀ ਬਣਾਏ ਤੇ ਉਹਦੇ ਵਿੱਚ ਖੁੱਡੀਆਂ ਔਰ ਬਲਕਾਰ ਹੋਰਾਂ ਦਾ ਆਉਣਾ। ਬਲਕਾਰ ਹੋਰਾਂ ਦਾ ਆਉਣਾ ਠੀਕ ਹੈ, ਉਹਨੂੰ ਪ੍ਰਸ਼ਾਸਨਿਕ ਇੱਕ ਸਮਝ ਹੈ, ਪੁਲਿਸ ਤੰਤਰ ਚੋਂ ਨਿਕਲ ਕੇ ਆਏ ਨੇ, ਉਹ ਸਾਰਾ ਕੁਛ ਜਾਣਦੇ ਨੇ। ਇਸ ਲਈ ਆਉਂਦੇ ਹੀ ਉਹਨਾਂ ਨੂੰ ਪਹਿਲੀ ਵਾਰ MLA, ਪਹਿਲੀ ਵਾਰ ਮੰਤਰੀ, ਤੇ ਮੰਤਰੀ ਬਣਦਿਆਂ ਹੀ ਸਭ ਤੋਂ ਅਹਿਮ ਵਿਭਾਗ ਸਥਾਨਕ ਸਰਕਾਰਾਂ ਵਾਲਾ ਵਿਭਾਗ ਕਾਫੀ ਅਹਿਮ ਵਿਭਾਗ ਮੰਨਿਆ ਜਾਂਦਾ। ਖਾਸ ਕਰ ਮਤਲਬ ਇੱਕ ਤਰ੍ਹਾਂ ਨਾਲ ਦੂਏ ਨੰਬਰ ਦੇ ਬੰਦੇ ਨੂੰ ਦਿੱਤਾ ਜਾਂਦਾ ਕਿ ਮੁੱਖ ਮੰਤਰੀ ਤੋਂ ਜੇਕਰ ਕੋਈ ਹੋਵੇ ਤਾਂ ਉਹ ਸਥਾਨਕ, ਮਤਲਬ ਵਿੱਤ ਮੰਤਰੀ ਤੇ ਸਥਾਨਕ ਸਰਕਾਰਾਂ 2 ਸਭ ਤੋਂ ਅਹਿਮ ਵਿਭਾਗ ਮੰਨੇ ਜਾਂਦੇ ਨੇ ਕਿ ਹਾਂ ਜੇ ਮੁੱਖ ਮੰਤਰੀ ਦਾ ਕੋਈ ਮੰਤਰੀ ਜਿਹੜੇ ਹੈਗੇ ਨੇ ਇਹ 2 ਨੇ। ਉਹ ਵਿਭਾਗ ਇਹਨਾਂ ਨੂੰ ਮਿਲਣਾ ਬਲਕਾਰ ਹੋਰਾਂ ਨੂੰ ਹੈ ਨਾ, ਤੇ ਨਾਲੇ ਪਾਰਲੀਮੈਂਟਰੀ ਅਫੇਅਰਸ। ਸੋ ਇਹ ਉਹ ਵਿਭਾਗ ਸੀ ਜਿਹੜੇ ਹਾਲ ਹੀ ਦੇ ਦਰਮਿਆਨ ਮਤਲਬ ਕਿ ਨਿੱਜਰ ਹੋਰਾਂ ਕੋਲ ਸੀ। ਸੋ ਸਿੱਧਾ ਉਹਨਾਂ ਤੋਂ ਇਹਨਾਂ ਨੂੰ ਮਿਲੇ ਨੇ। ਖਾਸ ਗੱਲ ਇਹ ਹੈ ਪ੍ਰਵੀਨ ਜੀ ਕਿ ਆਉਣ ਵਾਲੇ ਦਿਨਾਂ ਵਿੱਚ ਨਗਰ ਨਿਗਮ ਚੋਣਾਂ ਖੜੀਆਂ ਨੇ ਤੇ ਨਗਰ ਨਿਗਮ ਚੋਣਾਂ ਲਈ ਇਹਦਾ ਮਤਲਬ ਕਿ ਉਹ ਇੱਕ ਕਾਰਨ ਬਣਿਆ ਕਿ ਨਿੱਜਰ ਹੋਣੀ ਉਸ ਕੰਮ ਦੇ ਵਿੱਚ ਕੋਈ ਵਧੀਆ ਭੂਮਿਕਾ ਨਿਭਾ ਪਾ ਰਹੇ ਸੀ ਜਾਂ ਉਧਰ ਨੂੰ ਜ਼ਿਆਦਾ ਫਿਕਰਮੰਦੀ ਨਹੀਂ ਦਿਖਾ ਰਹੇ ਸੀ ਜਾਂ ਸਰਕਾਰ ਦੇ ਹਿਸਾਬ ਨਾਲ ਆਪਣੇ ਆਕਾਵਾਂ ਦੇ ਹਿਸਾਬ ਨਾਲ ਹੀ ਚੱਲ ਪਾ ਰਹੇ ਸੀ। ਤੇ ਕੀ ਬਲਕਾਰ ਹੁਣ ਉਹ ਕੰਮ ਕਰਕੇ ਦਿਖਾਉਣਗੇ? ਆਉਂਦਿਆਂ ਹੀ ਉਹ ਵਿਭਾਗ ਮਿਲਣਾ ਜਿਹੜੀਆਂ ਪੂਰੀ ਚੋਣਾਂ ਖੜੀਆਂ ਨੇ। ਸੋ ਇਹ ਜੇ ਗੁੱਡ ਬੁੱਕ ਕਰਕੇ ਮਿਲ ਗਈ ਗਿਆ ਤਾਂ ਹੁਣ ਅਗਲਾ ਰਿਕਾਰਡ ਤੁਹਾਡਾ ਇਹ ਕੰਮ ਦੇ ਹਿਸਾਬ ਨਾਲ ਤੈਅ ਹੋਊਗਾ। ਔਰ ਆਉਂਦੀ ਵੱਡੀ ਚੁਣੌਤੀ ਮਿਲ ਗਈ ਜੀ। ਪਰ ਇੱਕ ਹੋਰ ਪਹਿਲੂ ਵੀ ਹੈ ਇਹਦਾ ਕਿ ਜਲੰਧਰ ਨੂੰ ਬਾਰ-ਬਾਰ ਸਥਾਨਕ ਸਰਕਾਰਾਂ ਦਾ ਵਿਭਾਗ ਮਿਲਦਾ ਰਿਹਾ, ਪਹਿਲਾ ਮੌਕਾ ਨਹੀਂ ਹੈ। ਠੀਕ ਹੈ। ਜਿਹੜੇ ਹਲਕੇ ਤੋਂ ਖੁਦ ਬਲਕਾਰ ਆਉਂਦੇ ਨੇ, ਕਰਤਾਰਪੁਰ ਹਲਕੇ ਤੋਂ, ਉਸੇ ਹਲਕੇ ਤੋਂ ਮਤਲਬ ਕਿ ਚੌਧਰੀ ਹੋਰੀ ਰਹੇ ਨੇ ਇੱਥੋਂ, ਹੈ ਨਾ, ਚੌਧਰੀ ਜਗਜੀਤ ਹੋਰੀ ਕੇ ਚੌਧਰੀ ਸੰਤੋਖ ਹੋਰੀ, ਉਹਨਾਂ ਨੂੰ ਇਹ ਵਿਭਾਗ ਮਿਲਦਾ ਰਿਹਾ। ਸੋ ਇਸ ਲਈ ਹਲਕਾ ਕਰਤਾਰਪੁਰ ਤੋਂ ਚੌਧਰੀ ਜਗਜੀਤ ਸਿੰਘ, ਚੌਧਰੀ ਜਗਜੀਤ ਸਿੰਘ ਹੋਰੀ ਵੀ ਇੱਥੋਂ ਸਥਾਨਕ ਸਰਕਾਰਾਂ ਦੇ ਮੰਤਰੀ ਰਹੇ ਨੇ। ਹੋਰ ਛੱਡੋ ਚੁੰਨੀ ਲਾਲ ਭਗਤ ਹੋਰੀ ਜਾਂ ਮਨੋਜਨ ਕਾਲੀਆ ਹੋਰੀ ਜੀ। ਸਥਾਨਕ ਸਰਕਾਰਾਂ ਵਿਭਾਗ ਕਰਤਾਰਪੁਰ ਹਲਕੇ ਨੂੰ ਵੀ ਮਤਲਬ ਪਹਿਲਾਂ ਮਿਲਦਾ ਰਿਹਾ ਤੇ ਹੁਣ ਫਿਰ ਮਿਲ ਗਿਆ, ਜਾਂ ਜਲੰਧਰ ਜ਼ਿਲ੍ਹੇ ਨੂੰ ਪਹਿਲਾਂ ਮਿਲਦਾ ਰਿਹਾ ਹੁਣ ਫਿਰ ਮਿਲ ਗਿਆ। ਬੇਸ਼ੱਕ ਹਾਲ ਹੀ ਚ ਬ੍ਰਹਮ ਮਿੰਦਰਾ ਦੇ ਹਵਾਲੇ ਨਾਲ ਪਟਿਆਲੇ ਵੀ ਰਿਹਾ ਹੈ। ਸੋ ਇਸ ਲਈ ਇਹਦੀ ਇੱਕ ਅਹਿਮੀਅਤ ਇਹ ਵੀ ਹੈ। ਪਰ ਦੂਸਰੇ ਪਾਸੇ ਜਿਹੜਾ ਸਵਾਲ ਸਭ ਤੋਂ ਵੱਡਾ ਕੁਲਦੀਪ ਧਾਲੀਵਾਲ ਨੂੰ ਲੈ ਕੇ, ਕੁਲਦੀਪ ਧਾਲੀਵਾਲ ਨੂੰ ਲੈ ਕੇ ਸਾਰੇ ਹੈਰਾਨ ਨੇ ਕਿ ਏਦਾਂ ਕਿਵੇਂ ਹੋ ਗਿਆ। ਠੀਕ ਹੈ, ਮਤਲਬ ਖੁੱਡੀਆਂ ਹੋਰਾਂ ਦਾ ਆਉਣਾ ਇਸ ਨੂੰ ਇਸ ਪ੍ਰਤੀਕ ਵਜੋਂ ਦੇਖਿਆ ਜਾ ਰਿਹਾ ਕਿ ਲੰਬੀ ਅਹਿਮ ਹਲਕਾ ਮੰਨਿਆ ਜਾਂਦਾ ਰਿਹਾ, ਉੱਥੋਂ ਮੁੱਖ ਮੰਤਰੀ ਨਿਕਲਦੇ ਰਹੇ ਨੇ ਤੇ ਉਹਨਾਂ ਨੂੰ ਹਰਾਉਣਾ ਉਸ ਹਾਰ ਦੇ ਨਾਤੇ ਕਿ ਉਹ ਐਡੀ ਬੜੀ ਧਿਰ ਨੂੰ ਹਰਾ ਕੇ ਆਏ ਨੇ, ਉਸ ਨੂੰ ਲੈ ਕੇ ਮਤਲਬ ਕਿ ਇਹ ਉਹਨਾਂ ਨੂੰ ਵਿਭਾਗ ਦਿੱਤਾ ਗਿਆ ਜਾਂ ਉਹਨਾਂ ਨੂੰ ਮੰਤਰੀ ਮੰਡਲ ਚ ਲਿਆ ਗਿਆ। ਫਿਰ ਉਹਨੂੰ ਖੇਤੀਬਾੜੀ, ਉਹ ਸਧਾਰਨ ਖੇਤੀ ਵਾਲੇ ਪਰਿਵਾਰਾਂ ਚੋਂ ਆਉਂਦੇ ਨੇ, ਬੜੀ ਨਰਮ ਦਿੱਖ ਵਾਲੇ ਮੰਨੇ ਜਾਂਦੇ ਨੇ, ਇਸ ਲਈ ਕਹਿੰਦੇ ਕਿ ਉਹਨਾਂ ਦੀ ਉਸ ਨਾਤੇ ਦਿੱਤਾ ਗਿਆ। ਪਰ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜੇ ਖੇਤੀ ਵਿਭਾਗ ਧਾਲੀਵਾਲ ਤੋਂ ਲੈ ਕੇ ਇਹਨਾਂ ਨੂੰ ਦਿੱਤਾ ਤੇ ਪਰ ਵਿਭਾਗ ਤਾਂ ਟਰਾਂਸਪੋਰਟ ਵਾਲੇ ਮੰਤਰੀ ਦੇ ਵੀ ਵਧਾਤੇ ਖਾਸੀ, ਤੇ ਉਹ ਲਏ ਕਿਤੋਂ ਨੇ ਕੁਲਦੀਪ ਧਾਲੀਵਾਲ ਤੋਂ। ਫਿਰ ਇਹਦਾ ਕੀ ਕਾਰਨ ਹੈ ਜੀ? ਇਹ ਹੋਵੇ ਕਿ ਨਵੇਂ ਮੰਤਰੀ ਆਏ ਨੂੰ ਕੁਝ ਦੇਣਾ ਭਾਈ, ਇਸ ਲਈ ਇੱਕ ਵਿਭਾਗ ਲੈ ਲਿਆ, ਹਾਂਜੀ, ਪੰਚਾਇਤ ਵਿਭਾਗ ਤੱਕ ਲੈਣਾ, ਵਿਕਾਸ ਵਿਭਾਗ ਤੱਕ ਲੈਣਾ, ਖੇਤੀਬਾੜੀ ਵਿਭਾਗ ਤੱਕ ਲੈਣਾ। ਇਹ 3 ਵਿਭਾਗ ਬਹੁਤ ਅਹਿਮ ਪੰਜਾਬ ਦੇ ਸੱਭਿਆਚਾਰ ਦੇ ਹਵਾਲੇ ਨਾਲ, ਖੇਤੀ, ਪੇਂਡੂ ਵਿਕਾਸ ਤੇ
ਪਸ਼ੂ ਪਾਲਣ ਵਿਭਾਗ ਅਹਿਮ ਵਿਭਾਗ ਮੰਨੇ ਜਾਂਦੇ ਨੇ, ਤੇ ਪੰਚਾਇਤ ਵਿਭਾਗ ਸਭ ਤੋਂ ਅਹਿਮ ਵਿਭਾਗ ਸਾਡੀ ਮੰਨੀ ਜਾਂਦੀ ਆ। ਜੇਕਰ ਅਜਿਹੇ ਵਿਭਾਗ ਤੁਸੀਂ ਲੈ ਕੇ ਕੁਲਦੀਪ ਧਾਲੀਵਾਲ ਤੋਂ ਇੱਧਰ ਵੰਡੇ ਨੇ ਕਿ ਕੁਝ ਟਰਾਂਸਪੋਰਟ ਮੰਤਰੀ ਨੂੰ ਦੇਤੇ ਤੇ ਕੁਝ ਨਵੇਂ ਮੰਤਰੀ ਨੂੰ ਦੇਤੇ, ਤਾਂ ਫਿਰ ਇਹਦੀ ਚਰਚਾ ਤਾਂ ਹੋਊਗੀ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਜੇਕਰ ਕੋਈ ਚਰਚਿਤ ਮੰਤਰੀ ਰਹੇ ਨੇ ਤਾਂ ਉਹ ਜਾਂ ਤਾਂ ਕੁਲਦੀਪ ਧਾਲੀਵਾਲ ਨੇ ਜਾਂ ਮਤਲਬ ਹਰਪਾਲ ਚੀਮਾ ਨੇ। ਹਰਪਾਲ ਚੀਮਾ ਵੀ ਆਪਣੇ ਰਿਕਾਰਡ 'ਚ ਚੰਗਾ ਵਾਧਾ ਕਰਨ ਕਾਮਯਾਬ ਹੋਏ ਜਲੰਧਰ ਜ਼ਿਮਨੀ ਚੋਣ ਦੇ ਹਵਾਲੇ ਨਾਲ, ਹੈ ਨਾ ਜੀ। ਤੇ ਵੈਸੇ ਵੀ ਉਹ ਆਪਣੇ ਕੰਮ ਦੇ ਹਵਾਲੇ ਨਾਲ ਮਤਲਬ ਵਿਵਾਦ ਦੀ ਬਜਾਏ ਉਹ ਆਪਣੀ ਗੱਲ ਕਰਨ 'ਚ ਕਹਿਣ 'ਚ ਮੰਨੇ ਜਾਂਦੇ ਨੇ। ਪਰ ਕੁਲਦੀਪ ਧਾਲੀਵਾਲ ਤਾਂ ਗੱਲ 'ਚ ਢੋਲ ਪਾ ਕੇ ਭਗਵੰਤ ਮਾਨ ਦੇ ਮੂਹਰੇ ਤੁਰਦੇ ਸੀ। ਦੇਖੋ ਜੀ, ਆਹ ਪੰਚਾਇਤੀ ਜ਼ਮੀਨਾਂ ਖਾਲੀ ਕਰਾਤੀਆਂ, ਆਹ 31 ਮਈ ਅੱਜ ਭਾਰਤੀ ਸਮੇਂ ਅਨੁਸਾਰ ਆਖਰੀ ਦਿਨ ਸੀ ਉਹਨਾਂ ਦਾ ਜਿਹੜਾ ਅਲਟੀਮੇਟਮ ਦਿੱਤਾ ਸੀ। ਉਹ ਅਲਟੀਮੇਟਮ ਆਪਣੇ ਲਈ ਉਹ ਬਣ ਨਿਬੜਿਆ, ਆਪਣੀ ਉਹ ਛੁੱਟੀ ਹੋ ਗਈ ਜੀ। ਇੱਧਰ ਦੂਸਰੇ ਪਾਸੇ ਜ਼ਮੀਨਾਂ ਖਾਲੀ ਤੋਂ ਇਲਾਵਾ ਵੀ ਜਿਹੜਾ ਪਹਿਲੂ ਸੀਗਾ ਉਹ ਸੀਗਾ ਕਿ ਕੁਲਦੀਪ ਧਾਲੀਵਾਲ ਹੋਰੀ ਜਿਵੇਂ ਕਹਿੰਦੇ ਸੀਗੇ ਕਿ ਹਾਂ ਮੈਂ ਨਵੀਂ ਖੇਤੀ ਨੀਤੀ ਲਿਆ ਰਿਹਾ, ਉਹਦੇ ਪਰ ਕੰਮ ਕਰ ਰਿਹਾ, ਤੇ ਉਹ ਖੇਤੀ ਨੀਤੀ ਦਾ ਖਰੜਾ ਕਹਿੰਦੇ ਕਾਫੀ ਹੱਦ ਤੱਕ ਤਿਆਰ ਸੀ ਤੇ ਹੁਣ ਉਧਰੋਂ ਵੀ ਛੁੱਟੀ ਹੋ ਗਈ। ਤੇ ਮੀਡੀਆ 'ਚ ਕਾਫੀ ਚਰਚਿਤ ਰਹਿੰਦੇ ਸੀ। ਮੁੱਖ ਮੰਤਰੀ ਭਗਵੰਤ ਮਾਨ ਨੂੰ ਜੇਕਰ ਸਭ ਤੋਂ ਵੱਧ ਕੋਈ ਮੀਡੀਆ 'ਚ ਦਿਖਦਾ ਸੀ ਤਾਂ ਕੁਲਦੀਪ ਧਾਲੀਵਾਲ ਦਿਖਦੇ ਸੀ। ਤੇ ਕਈ ਥਾਂ ਤੇ ਵੀ ਮੰਨਿਆ ਜਾਂਦਾ ਕਿ ਕੁਲਦੀਪ ਧਾਲੀਵਾਲ ਨੂੰ ਕਹਿੰਦੇ ਸੀ ਕਿ ਭੇਜ ਦਿੱਤਾ ਜਾਂਦਾ ਸੀ ਕਿ ਕਰਾ ਭਾਈ ਮਸਲਾ ਹੱਲ, ਜਾ ਤੂੰ। ਹਾਂ, ਬਿਲਕੁਲ। ਤੇ ਇਹ ਸਾਰੇ ਪਹਿਲੂਆਂ ਦੇ ਬਾਵਜੂਦ ਇਹ ਰਾਜਨੀਤਿਕ ਸਭਾ 'ਚ ਵੀ, ਆਮ ਆਦਮੀ ਪਾਰਟੀ 'ਚ ਵੀ, ਉਹਨਾਂ ਦੀ ਜਿੰਨੀਆਂ ਲੇਅਰ ਨੇ, ਹਾਈ ਕਮਾਂਡ, ਥੱਲੇ ਵਾਲੀ ਲੇਅਰ, ਪੰਜਾਬ ਵਾਲੀ ਲੇਅਰ ਤੇ ਗਰਾਊਂਡ ਤੇ ਵਰਕਰ, ਉਹਨਾਂ ਸਾਰਿਆਂ 'ਚ ਚਰਚਾ ਕਿ ਬਾਈ ਮੁੱਖ ਮੰਤਰੀ ਭਗਵੰਤ ਮਾਨ ਦਾ ਸਭ ਤੋਂ ਖਾਸ ਜੇ ਕੋਈ ਬੰਦਾ ਤਾਂ ਕੁਲਦੀਪ ਧਾਲੀਵਾਲ ਜੀ। ਇਹ ਦੋ ਇੱਕ ਦੂਜੇ ਭਰੋਸੇ ਨੇ। ਕੀ ਭਗਵੰਤ ਮਾਨ ਨੂੰ ਕੁਲਦੀਪ ਧਾਲੀਵਾਲ ਤੋਂ ਖਤਰਾ ਮਹਿਸੂਸ ਹੋਣ ਲੱਗ ਗਿਆ ਸੀ? ਕਿ ਹਾਈ ਕਮਾਂਡ ਨੂੰ ਲੱਗਦਾ ਸੀ ਕਿ ਕੁਲਦੀਪ ਧਾਲੀਵਾਲ ਤੇ ਭਗਵੰਤ ਮਾਨ ਮਿਲ ਕੇ ਕੋਈ ਖਿਚੜੀ ਪਕਾ ਰਹੇ ਨੇ ਜੀ, ਇਹ ਵੱਡੀ ਤੋਪ ਬਣਦੇ ਜਾ ਰਹੇ ਨੇ, ਜਾਂ ਕੁਲਦੀਪ ਧਾਲੀਵਾਲ ਖੁਦੇ ਆਪਣੇ ਆਪ ਨੂੰ ਮਤਲਬ ਕਿ ਮੁੱਖ ਮੰਤਰੀ ਦੌਰ ਦਾ ਕਿੰਨੇ ਨੇ ਕਿ ਜੇ ਭਗਵੰਤ ਮਾਨ ਮਾੜਾ ਜਿਹਾ ਲਾਂਭੇ ਹੋਈਏ ਮੈਂ ਬੈਠਾ। ਬਿਲਕੁਲ ਸਹੀ। ਤਿੰਨ ਚਾਰ ਦੋ ਰਾਘਵ ਚੱਡਾ ਦੇ ਖਾਸ ਨੇ, ਇੱਕ ਕੇਜਰੀਵਾਲ ਦਾ ਖਾਸ ਹੈ, ਦੋ ਪੰਜਾਬ 'ਚ ਆਪਣੀ ਸਿਆਸਤ ਦੇ ਦਮ ਤੇ ਭਾਲਦੇ ਨੇ। ਸੋ ਕੀ ਉਸ ਲਾਈਨ 'ਚ ਕੁਲਦੀਪ ਧਾਲੀਵਾਲ ਵੀ ਖੜੇ ਹੋ ਗਏ ਸੀ? ਹਾਈ ਕਮਾਂਡ ਨੂੰ ਇਹ ਲੱਗਦਾ ਸੀ ਕਿ ਨਹੀਂ, ਕਿ ਜ਼ਿਆਦਾ ਤਾਕਤ ਦੇਤੀ ਇਸ ਲਈ ਇਸ ਨੂੰ ਮਤਲਬ ਕਿ ਕਮਜ਼ੋਰ ਕਰ, ਕਿਉਂਕਿ ਵੱਡਾ ਝਟਕਾ ਜੀ। ਧਾਲੀਵਾਲ ਤੋਂ ਮੰਤਰੀ ਦਾ ਅਹੁਦਾ ਵਾਪਸ ਨਾ ਲੈ ਕੇ ਵੀ ਇੱਕ ਤਰ੍ਹਾਂ ਨਾਲ ਵਜ਼ੀਰੀ ਤੋਂ ਲਾਂਭੇ ਹੀ ਕਰਨ ਵਾਲਾ ਕੰਮ ਹੈ ਕਿ ਉਹਨੂੰ ਕਹਿੰਦੇ ਜੀ ਹੁਣ ਆ ਪ੍ਰਵਾਸੀ ਮਾਮਲੇ ਤੁਹਾਡੇ ਕੋਲ ਰਹਿ ਗਏ ਜੀ, ਤੇ ਉਹ ਤੋਂ ਇਲਾਵਾ ਜੀ ਤੁਸੀਂ ਹੁਣ ਖੇਤੀਬਾੜੀ ਵੀ ਛੱਡ ਦਿਓ, ਪੇਂਡੂ ਵਿਕਾਸ ਵੀ ਛੱਡ ਦਿਓ, ਇਹਨਾਂ ਤੇ ਆ ਪੰਚਾਇਤ ਵਿਭਾਗ ਵੀ ਛੱਡ ਦਿਓ, ਉਹ ਲੈ ਲਏ। ਤੇ ਇੱਧਰ ਖੁੱਡੀਆਂ ਨੂੰ ਇਹ ਅਹਿਮ ਵਿਭਾਗ ਨੇ ਜਿਹੜੇ ਦਿੱਤੇ ਨੇ, ਉਹਦੇ ਨਾਲ ਮੱਛੀ ਪਾਲਣ ਤੇ ਪਸ਼ੂ ਪਾਲਣ ਵਿਭਾਗ ਵੀ। ਸੋ ਇਸ ਲਈ ਇੱਕ ਤਰ੍ਹਾਂ ਨਾਲ ਖੁੱਡੀਆਂ ਦਾ ਰੁਤਬਾ ਖਾਸਾ ਉੱਚਾ ਹੋਇਆ ਆਉਂਦੇ ਹੀ, ਤੇ ਬਲਕਾਰ ਨੂੰ ਆਉਂਦੇ ਹੀ ਬਹੁਤ ਵੱਡਾ ਉਹਦਾ ਮਿਲਿਆ ਤੇ ਇੱਧਰ ਕੁਲਦੀਪ ਧਾਲੀਵਾਲ ਦੇ ਬਿਲਕੁਲ ਤੁਹਾਡੀ ਗੱਲ ਇਹ ਦੁਰਸਤ ਹੈ ਜੀ। ਇਹ ਜਿਹੜੇ ਪਰ ਕੁਤਰੇ ਗਏ ਨੇ, ਇਹ ਕੈਂਚੀ ਪੰਜਾਬ ਵਾਲੀ ਤਾਂ ਨਹੀਂ ਲੱਗਦੀ, ਇਹ ਦਿੱਲੀ ਵਾਲੀ ਕੈਂਚੀ ਨਾਲ ਹੀ ਕੁਤਰੇ ਲੱਗਦੇ ਨੇ। ਸੋ ਇਸ ਲਈ ਕੁਲਦੀਪ ਧਾਲੀਵਾਲ ਤੇ ਨਿੱਜਰ ਇਹ ਇੱਕ ਭੇਤ ਬਣਦਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ 'ਚ ਕੋਈ ਨਵਾਂ ਪਾਰਟੀ ਦੇ ਅੰਦਰ ਕੋਈ ਰਾਜਨੀਤਿਕ ਧਮਾਕਾ ਤਾਂ ਨਹੀਂ ਹੋ ਜਾਊਗਾ, ਕਿਤੇ ਕੁਝ ਅੰਦਰ ਬੜੀ ਹਲਚਲ ਤਾਂ ਨਹੀਂ ਚੱਲ ਰਹੀ। ਸੋ ਇਸ ਲਈ ਨਿੱਜਰ ਦੇ ਮਾਮਲੇ 'ਚ ਵੀ ਅਜੇ ਨਿੱਜੀ ਕਾਰਨ ਹੈ ਕਿ ਉਹ ਨਿੱਜੀ ਕਾਰਨ ਕਦੇ ਜਨਤਕ ਹੋ ਜਾਏਗਾ, ਉਹ ਬਾਹਰ ਆ ਜਾਏਗੀ ਗੱਲ। ਸੋ ਇਹ ਵੀ ਫਿਕਰਮੰਦੀ ਖੜੀ ਹੈ, ਕਿਉਂਕਿ ਜਦੋਂ ਸਥਾਨਕ ਸਰਕਾਰਾਂ ਦੀਆਂ ਸਥਾਨਕ ਸਰਕਾਰ ਵਿਭਾਗ ਵੱਲੋਂ ਚੋਣਾਂ ਕਰਾਈਆਂ ਜਾਂਦੀਆਂ ਨਗਰ ਨਿਗਮ, ਨਗਰ ਕੌਂਸਲ ਦੀਆਂ, ਹਾਂਜੀ, ਤਾਂ ਅੰਮ੍ਰਿਤਸਰ ਦੇ ਵਿੱਚ ਹੁਣ ਨਿੱਜਰ ਦੀ ਮੰਤਰੀ ਉਹਦਾ ਗਿਆ ਤਾਂ ਉਹ ਕਿੰਨੀ ਕੁ ਤਨਦੇਹੀ ਨਾਲ ਕੰਮ ਕਰੂਗਾ ਦੇਖਣ ਵਾਲੀ ਗੱਲ ਹੈ। ਤੇ ਉੱਥੇ ਇੱਕ ਐਮਐਲਏ ਇਹਨਾਂ ਦਾ ਪਹਿਲੇ ਹੀ ਜਿਹੜਾ ਸਰਕਾਰ ਨੂੰ ਹਰ ਸਵਾਲ ਤੇ ਉਂਗਲੀ ਕਰਦਾ ਜੀ। ਇਸ ਲਈ ਉਹ ਦੋ ਬੰਦਿਆਂ ਦੇ ਹਵਾਲੇ ਨਾਲ, ਕੁੰਵਰ ਵਿਜੇ ਪ੍ਰਤਾਪ ਤੇ ਨਿੱਜਰ ਦੇ ਹਵਾਲੇ ਨਾਲ, ਅੰਮ੍ਰਿਤਸਰ ਦੇ ਲਈ ਵੀ ਸਥਿਤੀ ਮੁਸ਼ਕਲ ਹੋ ਜਾਣੀ ਇਹਨਾਂ ਦੀ। ਤੇ ਇਹ ਸਾਰਾ ਕੁਝ ਮਤਲਬ ਕਿ ਇਹ ਸਾਫ਼ ਮਹਿਸੂਸ ਹੋ ਰਿਹਾ ਕਿ ਸਰਕਾਰ ਦੇ ਅੰਦਰ ਐਮਐਲਏ ਦੇ ਅੰਦਰ ਮੰਤਰੀਆਂ ਦੇ ਅੰਦਰ ਵੀ ਸਾਰਾ ਕੁਝ ਠੀਕ ਨਹੀਂ ਚੱਲ ਰਿਹਾ। ਤੇ ਮੰਤਰੀਆਂ ਦੇ ਉੱਪਰ ਹਾਈ ਕਮਾਂਡ ਦੇ ਅੰਦਰ ਵੀ ਕੀ ਇਹ ਧੜਾ ਹੈ ਕਿ ਭਗਵੰਤ ਮਾਨ ਧੜਾ, ਰਾਘਵ ਚੱਡਾ ਧੜਾ, ਕੇਜਰੀਵਾਲ ਧੜਾ, ਇਹ ਧੜੇ ਵੱਡੇ ਹੁੰਦੇ ਜਾ ਰਹੇ ਨੇ। ਇਹ ਇਹਨਾਂ ਦਾ ਕਾਰਨ ਹੈ ਕਿ ਇਹ ਧੜਿਆਂ ਨੇ ਕੁਲਦੀਪ ਧਾਲੀਵਾਲ ਦੇ ਪਰ ਕੁਤਰੇ ਨੇ, ਜਾਂ ਸੱਚਮੁੱਚ ਦਿੱਲੀ ਤੋਂ ਕੈਂਚੀ ਭੇਜੀ ਗਈ ਤੇ ਭਗਵੰਤ ਮਾਨ ਨੂੰ ਕਹੇ ਕੈਂਚੀ ਤੈਂ ਚਲਾਉਣੀ ਹੈ। ਪਰ ਇਹ ਸਭ ਦੇ ਵਿੱਚ ਜਿਹੜਾ ਇੱਕ ਅਫਸੋਸਜਨਕ ਕਾਰਾ ਨਜ਼ਰ ਆਇਆ ਪ੍ਰਵੀਨ ਜੀ, ਮੰਤਰੀ ਬਣ ਗਏ, ਸਹੁੰ ਚੁੱਕ ਲਈ, ਸਾਰਾ ਕੁਝ ਹੋ ਗਿਆ, ਨਵੇਂ ਵਿਭਾਗ ਮਿਲ ਗਏ, ਪੁਰਾਣੇ ਚਲੇ ਗਏ, ਪਰ ਉਹ ਸਭ ਦੇ ਵਿੱਚ ਮਾਂ ਬੋਲੀ ਪੰਜਾਬੀ ਅਸੀਂ ਪੰਜਾਬ ਦੇ ਸਕੱਤਰੇਤ ਦੇ ਵਿਹੜਿਆਂ 'ਚ ਵੀ ਰੋਦੀ ਦੇਖ ਲਈ ਜੀ। ਬੜਾ ਦਮ ਭਰਿਆ, ਬੜਾ ਗੋਗਾ ਗਾਇਆ, ਬੋਰਡ ਲੱਗੇ ਦੇਖੋ, ਮੈਂ ਲਵਾਏ, ਮੇਰੇ ਅਫਸਰ ਐ ਕਰਨਗੇ। ਪੰਜਾਬ ਦਾ ਕਿਹੜਾ ਅਫਸਰ ਹੈ ਜਿਹੜਾ ਹੁਣ ਅੰਗਰੇਜ਼ੀ ਚਿੱਠੀ ਲਿਖੂਗਾ
ਪੰਜਾਬੀ ਚਿੱਠੀਆਂ ਲਿਖਾਂਗੇ, ਅਸੀਂ ਇਹਨਾਂ ਨੂੰ ਅਲਟੀਮੇਟਮ ਦਿੰਨੇ ਆ, ਅਸੀਂ ਇਹਨਾਂ ਨੂੰ ਟਾਈਮ ਦਿੰਨੇ ਆ, ਇੰਨੀ ਤਰੀਕ ਤੋਂ ਬਾਅਦ ਐਂ ਕਰ ਦਿਆਂਗੇ। ਬਿਲਕੁਲ ਤੇ ਕੱਲ ਆਪ ਆਪਣੇ ਮੰਤਰੀਆਂ ਦੇ ਵਿਭਾਗਾਂ ਦੀ ਅਦਲਾ ਬਦਲੀ, ਰੱਦੋ ਬਦਲੀ, ਨਵੇਂ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਦੀ ਚਿੱਠੀ ਕੱਢੀ ਅੰਗਰੇਜ਼ੀ ਚ। ਹਾਂਜੀ ਬਿਲਕੁਲ ਸਹੀ ਜੀ। ਮੰਤਰੀ ਸਾਹਿਬ ਨੇ ਦਸਤਖਤ ਕੀਤੇ ਆ ਜਾਂ ਦਸਤਖਤਾਂ ਵਾਲੀ ਮੋਹਰ ਆ ਕਿਸੇ ਕੋਲ, ਉਹਨੇ ਆਪੇ ਲਾਤੀ, ਪਤਾ ਹੀ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਹਾਂ ਕਿਹਾ ਮੇਰੇ ਦਸਤਖਤ ਕਿਹਨੇ ਕਰ ਲਏ। ਜੇ ਮੁੱਖ ਮੰਤਰੀ ਸਾਹਿਬ ਨੇ ਦਸਤਖਤ ਕੀਤੇ ਆ, ਕਿ ਉਹਨਾਂ ਨੂੰ ਦੇਖਿਆ ਨਹੀਂ ਕਿ ਉੱਪਰ ਅੰਗਰੇਜ਼ੀ ਲਿਖੀ ਆ ਜਾਂ ਪੰਜਾਬੀ ਲਿਖੀ ਆ? ਸੋ ਕਿਵੇਂ ਆਪਣੇ ਵਿਭਾਗਾਂ ਨੂੰ ਕਹੋਗੇ, ਕਿਵੇਂ ਆਪਣੇ ਅਫਸਰਾਂ ਨੂੰ ਕਹਾਂਗੇ, ਕਿਵੇਂ ਤੁਸੀਂ ਦੁਕਾਨਦਾਰਾਂ ਨੂੰ ਕਹਿ ਰਹੇ ਹੋ, ਕਿਵੇਂ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ? ਪਹਿਲਾਂ ਆਪ ਤਾਂ ਗੁੜ ਖਾਣਾ ਛੱਡੋ ਜੀ, ਖਾਣਾ ਨਾ ਖਾਓ ਗੁੜ ਭਾਈ, ਸਿਹਤ ਲਈ ਹਾਨੀਕਾਰਕ। ਸੋ ਆਪ ਤੁਸੀਂ ਅਜੇ ਵੀ ਵਿਭਾਗਾਂ 'ਚ ਚਿੱਠੀਆਂ। ਪ੍ਰਵੀਨ ਜੀ, ਮੈਨੂੰ ਅੱਜ ਵੀ ਯਾਦ ਆ ਜਦੋਂ ਸਰਕਾਰ ਨੇ ਹੁਕਮ ਕੱਢਿਆ ਸੀ ਨਾ ਕਿ ਸਾਰੇ ਕੰਮ ਪੰਜਾਬੀ 'ਚ ਹੋਣਗੇ, ਤੇ ਉਹ ਅਫਸਰਾਂ ਨੂੰ ਜਿਹੜੇ ਹੁਕਮ ਗਏ ਸੀ, ਉਹ ਹੁਕਮ ਵੀ ਅੰਗਰੇਜ਼ੀ 'ਚ ਗਏ ਸੀ। ਪੰਜਾਬੀ 'ਚ ਕਰਨਾ, ਇਸ ਗੱਲ ਦਾ ਹੁਕਮ ਵੀ ਅੰਗਰੇਜ਼ੀ 'ਚ ਗਿਆ। ਚਾਹੇ ਦੂਰਦਰਸ਼ਨ ਦੀ ਗੱਲ ਆਵੇ, ਚਾਹੇ ਆਕਾਸ਼ਵਾਣੀ ਦੀ ਗੱਲ ਆਵੇ, ਚਾਹੇ ਪ੍ਰਸਾਰ ਭਾਰਤੀ ਦੀ ਗੱਲ ਆਵੇ, ਚਾਹੇ ਪੰਜਾਬ ਯੂਨੀਵਰਸਿਟੀ ਦੀ ਗੱਲ ਆਵੇ, ਕਿਵੇਂ ਲੜੋਗੇ ਉਹਨਾਂ ਨਾਲ? ਅਗਲੇ ਕਹਿਣਗੇ ਤੁਹਾਡੀਆਂ ਆਪਣੀਆਂ ਚਿੱਠੀਆਂ ਤਾਂ ਅੰਗਰੇਜ਼ੀ 'ਚ ਨੇ, ਤੁਸੀਂ ਤੁਹਾਡੇ ਆਪਣੇ ਦਫ਼ਤਰੀ ਕੰਮਕਾਜ ਤਾਂ ਅੰਗਰੇਜ਼ੀ 'ਚ ਨੇ। ਜੇ ਪੰਜਾਬ ਦਾ ਮੁੱਖ ਮੰਤਰੀ ਅੰਗਰੇਜ਼ੀ 'ਚ ਕੰਮ ਕਰ ਰਿਹਾ, ਅਸੀਂ ਸਵਾਲ ਕਰਦੇ ਹਾਂ ਕਿ ਇਹਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ, ਇਹ ਲੋਕਾਂ ਨੂੰ ਲੋਕ ਦੱਸਦਾ, ਤੇ ਕੀ ਇਹ ਲੋਕ ਲਿਖਿਆ ਹੁਣ ਉਹਦੇ ਵਿੱਚ ਜੀ? ਤੋ ਇਹ ਇਸ ਲਈ ਇਹ ਵੱਡਾ ਸਵਾਲ ਹੈ ਕਿ ਭਾਈ ਪਹਿਲਾਂ ਪੰਜਾਬ ਦੇ ਆਪਣੀ ਧਿਰ ਨੂੰ, ਪੰਜਾਬ ਦੇ ਆਪਣੇ ਧੀਆਂ ਪੁੱਤਾਂ ਨੂੰ ਪੰਜਾਬੀ ਨੂੰ ਬਣਦਾ ਰੁਤਬਾ, ਉਹ ਸਤਿਕਾਰ, ਉਹ ਮਾਣ, ਉਹ ਸਥਾਨ ਦੇਣਾ ਪੈਣਾ, ਫਿਰ ਅਸੀਂ ਦੂਏ ਕਨੀ ਉਂਗਲ ਕਰ ਸਕਦੇ ਹਾਂ। ਸੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੱਲ ਜੋ ਚਿੱਠੀ ਜਾਰੀ ਕੀਤੀ ਆ, ਮੈਨੂੰ ਲੱਗਦਾ ਇਹਨੂੰ ਵਾਪਸ ਲੈਣ, ਪੰਜਾਬੀ 'ਚ ਚਿੱਠੀ ਜਾਰੀ ਕਰਕੇ ਕਹਿਣ ਕਿ ਅੱਜ ਤੋਂ ਸਿਰਫ ਪੰਜਾਬੀ 'ਚ ਕੰਮ ਹੋਏਗਾ। ਜਿਹੜਾ ਰਾਬਤਾ ਤੁਸੀਂ ਦਿੱਲੀ ਨਾਲ ਕਰਨਾ, ਜਿਹੜਾ ਰਾਬਤਾ ਤੁਸੀਂ ਕੇਂਦਰ ਸਰਕਾਰ ਨਾਲ ਕਰਨਾ, ਮੈਂ ਕਹਿੰਦਾ ਉੱਥੇ ਵੀ ਪਹਿਲਾਂ ਪੰਜਾਬੀ 'ਚ ਲਾ ਕੇ ਥੱਲੇ ਲਾ ਲਓ ਉਸੇ ਵਾਲੀਆਂ ਚਿੱਠੀਆਂ। ਹਾਂਜੀ ਬਿਲਕੁਲ, ਲਾ ਲਓ ਅੰਗਰੇਜ਼ੀ 'ਚ, ਲਾ ਲਓ ਹਿੰਦੀ 'ਚ, ਪਰ ਉੱਪਰ ਚਿੱਠੀ ਥੋੜੀ ਪੰਜਾਬੀ ਜਾਵੇ, ਇਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਤੋਂ ਆਇਆ ਭਾਈ ਜੀ। 4 ਅੱਖਰ ਸਿੱਖ ਲੈਣਗੇ ਸ਼ਾਇਦ ਹੋਰ ਅਫਸਰ ਵੀ, ਪਰ ਜਦੋਂ ਤੁਸੀਂ ਅੰਗਰੇਜ਼ੀ ਚਿੱਠੀਆਂ ਕੱਢਦੇ ਹੋ ਤਾਂ ਪੰਜਾਬ 'ਚ ਬਾਹਰੋਂ ਡੈਪੂਟੇਸ਼ਨ ਤੇ ਆਏ ਅਫਸਰ ਵੀ ਕਹਿੰਦੇ ਕੋਈ ਨਾ ਕੰਮ ਚੱਲਦਾ, ਸਾਨੂੰ ਕੀ ਲੋੜ ਹੈ ਅੰਗਰੇਜ਼ੀ ਜਾਂ ਹਿੰਦੀ ਨਾਲ ਕੰਮ ਸਰੀ ਜਾਂਦਾ, ਅਸੀਂ ਕਿਉਂ ਪੰਜਾਬੀ ਸਿੱਖਣੀ ਆ? ਤੇ ਜਦੋਂ ਕਿ ਜਿਹੜੇ ਵੀ ਅਫਸਰ ਨੇ, ਅਧਿਕਾਰੀ ਨੇ, ਪੰਜਾਬ ਆਉਣਾ ਹੋਵੇ, ਚੰਡੀਗੜ੍ਹ ਹੋਵੇ, 3 ਮਹੀਨਿਆਂ 'ਚ ਉਹਨਾਂ ਨੂੰ ਆਪਣੀ ਪੂਰੇ ਦੀ ਭਾਸ਼ਾ ਸਿੱਖਣਾ ਲਾਜ਼ਮੀ ਹੈ ਜੀ। ਜੇ ਨੌਕਰੀ ਹੈ ਤਾਂ ਨੌਕਰ ਹੋ ਲੋਕਾਂ ਦੇ। ਹਾਂ ਬਿਲਕੁਲ। ਤੇ ਪਰ ਜੇਕਰ ਤੁਸੀਂ ਲੋਕਾਂ ਦੇ ਹਿਸਾਬ ਨਾਲ ਕੰਮ ਹੀ ਨਹੀਂ ਕਰਨਾ, ਤੇ ਕੰਮ ਜਿਨ੍ਹਾਂ ਨੇ ਕੰਮ ਲੈਣਾ, ਜੇਕਰ ਉਹੀ ਕਹਿੰਦੇ ਨੇ ਚੱਲਣ ਦੇ ਕੰਮ ਅੰਗਰੇਜ਼ੀ 'ਚ, ਅਫਸੋਸ ਕੱਲ ਬਹੁਤ ਤਕਲੀਫ ਹੋਈ, ਦੁੱਖ ਲੱਗਿਆ। ਜਿਹੜੀ ਸਰਕਾਰ ਤੋਂ ਉਮੀਦ ਸੀ ਕਿ ਇਹ ਪੰਜਾਬੀ ਦੇ ਲਈ ਸ਼ਾਇਦ ਕੁਝ ਕਰੂਗੀ, ਇਹ ਉਵੇਂ ਹੀ ਬਾਦਲਾ ਮੰਗ ਸਿਰਫ ਨੋਟਿਸ ਕੱਢਣ ਦੇ ਵਿੱਚ, ਇਹ ਉਵੇਂ ਹੀ ਪੰਜਾਬ ਦੀ ਵਿਧਾਨ ਸਭਾ 'ਚ ਕੈਪਟਨ ਤੇ ਚੰਨੀ ਮੰਗ ਮਤੇ ਲਿਆਉਣ 'ਚ ਉਹੋ ਜਿਹੀ ਕੁਝ ਸਾਬਤ ਹੋ ਰਹੇ ਨੇ। ਸਿਰਫ ਡਰਾਮਾ ਹੈ। ਮਾਂ ਬੋਲੀ ਨੂੰ ਤਨਦੇਹੀ ਨਾਲ ਲਾਗੂ ਕਰਾਉਣ ਦਾ ਕਿਸੇ ਦਾ ਹਈਆ ਨਹੀਂ, ਕਿਸੇ ਦੀ ਮਤਲਬ ਕਿ ਕੋਈ ਉਹਦੇ ਵਿੱਚ ਦ੍ਰਿੜ ਸ਼ਕਤੀ ਨਹੀਂ ਨਜ਼ਰ ਆਉਂਦੀ। ਜੀ ਜੀ ਜੀ।